ਇਹ ਜਨਾਬ ਕੁੰਡੀਆਂ ਵੀ ਪੁਰਾਣੀਆਂ ਜੇ ਆਹੋ ਵੀ ਪੁਰਾਣੇ ਜੀ। ਇਹ ਦੇਖੋ ਇਹ ਪਿੱਤਲ ਲੱਗਾ, ਇਹ ਵਿੱਚ ਪਿੱਤਲ ਹੈ ਇਹ, ਠੀਕ ਹੈ ਜੀ। ਤੇ ਅੱਜ ਵੀ ਦੇਖੋ ਤੁਸੀਂ ਇਹ ਦੇਖੋ ਇਹ ਨਵਾਂ ਹੈ, ਉਹ ਨਵਾਂ ਹੈ ਤੇ ਇਹ ਪੁਰਾਣਾ ਹੈ। ਹਾਂਜੀ ਇਹ ਦੇਖੋ ਜੀ, ਇਹ ਪਤਾ ਨਹੀਂ ਕਿੱਡਾ ਖੂਬਸੂਰਤ ਜਿਹਾ ਜਨਾ ਨਾ ਜਨਾਬ ਬਜ਼ੁਰਗਾਂ ਦੇ ਹੱਥਾਂ ਦੀਆਂ ਨਿਸ਼ਾਨੀਆਂ ਹੈ ਜੀ। ਤੇ ਇਹ ਹੁਣ ਜਿਹੜਾ ਤੁਹਾਨੂੰ ਦਿਖਾਇਆ ਅੱਗੇ ਸੀ, ਇਹ ਸ਼ਤੀਰ ਤੁਸੀਂ ਦੇਖਣਾ ਬਹੁਤ ਹੀ ਲੰਬਾ ਔਰ ਇੱਥੋਂ ਤੱਕ ਆ ਰਿਹਾ ਜੀ। ਇਹ ਤੇ ਇਹਦੇ ਉੱਤੇ ਵੀ ਵਾਇਰਿੰਗ ਹੋਈ ਹੈ, ਸਵਿਚ ਵਗੈਰਾ ਲੱਗੇ ਨੇ, ਸਭ ਕੁਝ ਠੀਕ ਹੈ ਨਾ। ਇਹ ਸ਼ੀਸ਼ਾ ਵੀ ਪੁਰਾਣੇ ਦੌਰ ਦਾ ਹੀ ਹੈ ਕੋਈ, ਠੀਕ ਹੈ ਨਾ। ਵਾਇਰਿੰਗ ਹੈਗੀ ਹੈ, ਤਾਰਾਂ ਵੇਖੋ ਤੁਸੀਂ, ਇਹ ਪਾਕਿਸਤਾਨ ਹਿੰਦੁਸਤਾਨ ਤੋਂ ਪਹਿਲੇ ਦੀਆਂ ਇਹ ਵਾਇਰਿੰਗ ਹੋਈ ਹੈ, ਤਾਰਾਂ ਲੱਗੀਆਂ ਨੇ ਦੇਖੋ ਬਿਜਲੀ ਦੀਆਂ। ਓਏ ਹੋਏ ਵਾਹ ਜੀ ਵਾਹ, ਇਹ ਕਿੰਨਾ ਖੂਬਸੂਰਤ ਜਿਹਨਾਂ ਨੇ ਵੀ ਡਾਟਾ ਲਾ ਗਿਆ। ਲੈ ਇੱਥੇ ਖਤਮ ਕਰ ਛੜਿਆ, ਇੱਥੇ ਸਨ ਲੱਕੜ ਦੀਆਂ ਐਜ ਜਿਹੜੀ ਆਉਂ ਚੁੱਕ ਲੈਣ ਕਿਤੇ ਅੱਗੇ। अस्सलाम वालेकुम दोस्तों, ਅੱਜ ਹੈ ਸਿਆਲਕੋਟ ਦੇ ਜਾਂ ਪੁਰਾਣੀ ਹਵੇਲੀ ਤੁਹਾਨੂੰ ਅੰਦਰੋਂ ਵਿਖਾਉਂਦੇ ਹਾਂ। ਪਹਿਲੀ ਵਾਰ ਤੁਸੀਂ ਇਹਦੀ ਡਿਟੇਲ ਦੇ ਨਾਲ ਅੰਦਰੋਂ ਦੇਖੋਗੇ ਇਹ ਹਵੇਲੀ ਕਿਦੀ ਸੀ, ਕਿਦੋਂ ਬਣੀ ਔਰ ਅੱਜ ਕੇ ਸਾਲ ਦੇ ਵਿੱਚ। ਅਗਰ ਵੀਡੀਓ ਨਾਲ ਤੁਸੀਂ ਜੁੜੇ ਰਹੋਗੇ ਤੇ ਅਸੀਂ ਜਨਾਬ ਤੁਹਾਨੂੰ तमाम ਮਾਲੂਮਾਤ ਇਹਦੀ ਔਰ ਅੰਦਰੋਂ ਕਰਾਂਗੇ, ਠੀਕ ਹੈ ਨਾ। ਸਿਆਲਕੋਟ ਵਾਲੇ ਇਮਾਮ ਸਾਹਿਬ ਦੇ ਵਿੱਚ ਹਵੇਲੀ ਹੈਗੀ ਹੈ ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਪੁਰਾਣੀਆਂ ਦੁਕਾਨਾਂ, ਖਿੜਕੀਆਂ, ਦਰਵਾਜ਼ੇ, ਠੀਕ ਹੈ ਜਨਾਬ। ਇਹ ਸਾਹਮਣੇ ਬੁੱਢੀ ਬਾਜ਼ਾਰ ਨੂੰ ਔਰ ਸਰਾਏ ਬਾਬੜੀਆਂ ਸ਼ਹਿਰ ਨੂੰ ਰਸਤਾ ਜਾਂਦਾ ਹੈ। ਇਹ ਜਨਾਬ ਆਲੀਸ਼ਾਨ ਬਿਲਡਿੰਗ, ਇਹਦਾ ਨਾਮ ਹੈ ਜੀ ਫਜ਼ਲ ਮੰਜ਼ਿਲ, ਠੀਕ ਹੈ ਨਾ। ਤੇ ਇਹਦਾ ਮੇਨ ਐਂਟਰੈਂਸ ਹੈ ਸੀ। ਇਹ ਜਨਾਬ ਇਹਦੀ ਮੇਨ ਐਂਟਰੈਂਸ ਹੋ ਗਈ, ਬੜੀ ਖੂਬਸੂਰਤ, ਜਿਹੜੀ ਅੱਜ ਵੀ ਅਸਲੀ ਹਾਲਤ ਚ ਐਜ਼ ਇਟ ਇਜ਼ ਬਣੀ ਮੌਜੂਦ ਹੈ। ਤੇ ਇਹ ਜਨਾਬ ਤੁਸੀਂ ਦੇਖੋ ਨਾ, ਵੇਖ ਸਾਹਿਬ ਉੱਥੇ ਤੱਕ ਜੀ ਅੱਜ ਤੇ ਮੋਟਰਸਾਈਕਲ ਖਲੋਤੀ ਦੀ। ਖਾਲਸਾ ਸਾਹਿਬ ਕਿੰਨੀ ਟੋਟਲ ਜਗ੍ਹਾ ਦੱਸੀ ਜੇ? 28 29 ਮਰਲੇ ਵੇ 28 29 ਮਰਲੇ। ਦੋਸਤੋ ਇਹ ਦੇਖੋ ਇੱਥੋਂ ਸ਼ੁਰੂ ਹੋਏਗੀ ਹਵੇਲੀ, ਇਹ ਸਾਰੀ ਜਨਾਬ ਤੁਸੀਂ ਦੇਖ ਸਕਦੇ ਹੋ ਆਲੀਸ਼ਾਨ ਘਰ। ਤੇ ਚਲੋ ਤੁਹਾਨੂੰ ਥੋੜਾ ਜਿਹਾ ਅੰਦਰੋਂ ਵਿਜ਼ਿਟ ਕਰਾਉਂਦੇ ਆ ਤਾਂ ਕਿ ਤੁਸੀਂ ਦੇਖ ਸਕੋ। ਇਹ ਦੇਖੋ ਤੁਸੀਂ, ਹੈਲੋ ਵਾਹ ਜੀ ਵਾਹ, ਇਹ ਜੀ ਉਹੀ ਪੁਰਾਣਾ ਦਰਵਾਜ਼ਾ ਹੈ ਜੀ, ਕੀ ਬਾਤ ਹੈ। ਇਹ ਕੁੰਡੀ ਪੁਰਾਣੀ ਦੀ ਆਪਣੀ ਲੁੱਕ ਹੈਗੀ, ਆਪਣੀ ਖੂਬਸੂਰਤੀ ਹੈ। ਆ ਜਾਓ ਪੁਰਾਣੀਆਂ ਛੱਤਾਂ, ਕਿਆ ਕੰਮ ਆਓ ਤੁਹਾਨੂੰ ਇਹ ਉਹ ਘਰ ਸਰ ਤੁਹਾਨੂੰ ਦੋਸਤੋ ਦਿਖਾਉਂਦੇ ਆ ਜਿਹੜਾ ਤੁਸੀਂ ਬਾਹਰੋਂ ਤੇ ਬਚਪਨ ਤੋਂ ਦੇਖਦੇ ਆਂਦੇ ਹੋਵੋਗੇ, ਲੇਕਿਨ ਅੱਜ ਤੁਹਾਨੂੰ ਇਹਦੀ ਖੂਬਸੂਰਤੀ, ਇਹਦੀ ਜਿਹੜੀ ਓਰੀਜਨੈਲਿਟੀ ਹੈ ਉਹ ਅੱਜ ਪਹਿਲੀ ਦਫਾ ਤੁਸੀਂ ਐਡੀ ਡਿਟੇਲ ਨਾਲ ਵੇਖੋਗੇ। ਇਹ ਆ ਗਿਆ ਇਹਦਾ ਸਿਹਨ, ਠੀਕ ਹੈ ਜੀ। ਇਹ ਯਾਨੀ ਇੱਕ ਪੋਰਸ਼ਨ ਇਹਦਾ ਹਵੇਲੀ ਦਾ, ਇਹ ਪੂਰੀ ਹਵੇਲੀ ਨਹੀਂ ਲੇਕਿਨ ਇੱਕ ਪੋਰਸ਼ਨ ਹੈ, ਬਹੁਤ ਵੱਡੀ ਹਵੇਲੀ ਹੈ ਨਾ। ਤੇ ਇਹ ਜਨਾਬ ਹੁਣ ਅਸੀਂ ਥੋੜਾ ਜਿਹਾ ਅੰਦਰ ਜਾਵਾਂਗੇ। ਵਾਹ ਜੀ ਵਾਹ। ਅੱਛਾ ਦੋਸਤੋ, ਇਹ ਜਿਹੜੀ ਬੜੀ ਖੂਬਸੂਰਤ ਤੁਸੀਂ ਸਿਆਲਕੋਟ ਸ਼ਹਿਰ ਮਹੱਲਾ ਇਮਾਮ ਸਾਹਿਬ ਦੀ ਹਵੇਲੀ ਦੇਖ ਰਹੇ ਹੋ, ਇਹ ਇੱਕ ਬਹੁਤ ਹੀ ਅਮੀਰ ਫੈਮਿਲੀ ਸੀ ਸਿਆਲਕੋਟ ਦੀ, ਮੁਸਲਮਾਨ ਫੈਮਿਲੀ। ਇਹ ਉਹਨਾਂ ਦੀ ਹਵੇਲੀ ਹੈ। ਤੇ ਅੱਜ ਅਸੀਂ ਇਹ ਹਵੇਲੀ ਦੀ ਜੋ ਵੀਡੀਓ ਬਣਾ ਰਹੇ ਸਾਂ ਤੇ ਸਾਨੂੰ ਇਹ ਹਵੇਲੀ ਦੇ ਜਿਹੜੇ ਮਾਲਕਾਂ ਨੇ ਉਹਨਾਂ ਦੀ ਅੱਗੋਂ ਨਵੀਂ ਨਸਲ ਤੇ ਜਿਹੜਾ ਨਾ ਉਹ ਸਾਡਾ ਉਹਨਾਂ ਨਾਲ ਮੁਲਾਕਾਤ ਹੋਈ ਹੈ। ਤੇ ਅਸੀਂ ਅੱਜ ਤੁਹਾਨੂੰ ਦੱਸਨੇ ਆ ਜਨਾਬ ਕਿ ਇਹ ਹਵੇਲੀ ਦੀ ਹਕੀਕਤ ਕੀ ਹੈ। ਇਹ ਬਿਲਕੁਲ ਇਮਾਮ ਸਾਹਿਬ ਦਰਬਾਰ ਹੈਗਾ ਹੈ ਤੇ ਇਹ ਸਰਕੂਲਰ ਰੋਡ ਹੈ ਇਸ ਸਾਈਡ ਤੇ। ਇਹ ਜਦੋਂ ਤੁਸੀਂ ਸ਼ਹਿਰ ਵੱਲ ਨੂੰ ਜਾਂਦੇ ਹੋ ਤੇ ਇਹ ਖੂਬਸੂਰਤ ਹਵੇਲੀ ਨਜ਼ਰ ਆਉਂਦੀ ਹੈ। ਕਿਦੋਂ ਬਣੀ, ਕਿਹਦੀ ਸੀ ਔਰ ਅੱਜ ਕਿਸ ਹਾਲ ਦੇ ਚ, ਇਹ ਗੁਫ਼ਤਗੂ ਕਰ ਰਹੇ ਹਾਂ। अस्सलाम वालेकुम भाईजान। वालेकुम अस्सलाम। ਅੱਛਾ, ਸਭ ਤੋਂ ਪਹਿਲੇ ਤੁਸੀਂ ਆਪਣਾ ਨਾਮ ਮੁਕੰਮਲ ਦੱਸੋ। ਅਜੇ ਤਾਰਕ ਮਜੀਦ। ਅੱਛਾ ਤਾਰਕ ਸਾਹਿਬ, ਥੋੜਾ ਜਿਹਾ ਦੱਸ ਦਿਓ ਕਿ ਇਹ ਜਿਹੜੀ ਹਵੇਲੀ ਹੈ, ਮੇਰੇ ਸਮੇਤ ਸਿਆਲਕੋਟ ਦਾ ਬੱਚਾ ਵੀ ਇਸ ਹਵੇਲੀ ਨੂੰ ਜਾਣਦਾ ਹੈ। ਜੀ ਜੀ। ਇਹ ਹਵੇਲੀ ਕਿਦੋਂ ਬਣੀ ਸੀ? 1880 90 ਦੇ ਵਿੱਚ ਕੰਪਲੀਟ ਹੋ ਗਈ ਸੀ। ਠੀਕ ਹੈ, ਤੇ ਕਿੰਨੇ ਬਣਾਈ ਸੀ? ਇਹ ਮੇਰੇ ਦਾਦਾ ਜੀ ਨੇ, ਖਾਜਾ ਅਬਦੁਲ ਅਜ਼ੀਜ਼। ਤੇ ਉਹ ਕੀ ਕਰਦੇ ਸਨ? ਉਹ ਠੇਕੇਦਾਰ ਸਨ, ਇਹਦੇ ਚ ਛਾਉਣੀਆਂ ਦੇ ਜਾ ਕੇ ਉਹਨਾਂ ਨੇ ਬਣਾਉਂਦੇ ਸਨ। ਠੀਕ ਹੋ ਗਿਆ। ਤੇ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਹਵੇਲੀ ਹੈ ਇਹ ਅੱਜ ਕਿਹਦੇ ਕੋਲੇ? ਅੱਜ ਵੀ ਹੈ ਸਾਡੇ ਕੋਲ ਹੀ, ਮੇਰੇ ਕਜ਼ਨਾਂ ਕੋਲ, ਮੇਰੇ ਤਾਇਆ ਜਿਹੜੀ ਤੁਹਾਡੀ ਫੈਮਿਲੀ ਚ? ਬਿਲਕੁਲ ਸਾਡੀ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਜਿਹੜੀ ਹਵੇਲੀ ਹੈ ਇਹ ਕਿੰਨੀ ਕੁ ਵੱਡੀ ਹੈ, ਕਿੰਨਾ ਕੁ ਰਕਬਾ ਦਾ ਹੋਏਗਾ ਅੰਦਾਜ਼ਾ? 28 ਮਰਲੇ ਵੇ। 28 ਮਰਲੇ ਵੇ, ਠੀਕ ਹੈ। ਤੇ ਇਸ ਹਵੇਲੀ ਦੇ ਵਿੱਚ ਸੁਣਿਆ ਹੈ ਅਸੀਂ, ਲੇਕਿਨ ਉਹਦੀ ਡਿਟੇਲ ਨਹੀਂ ਪਤਾ ਜੀ ਜੀ, ਕਿ ਕਾਫੀ ਜਰਨੈਲ ਤੇ ਸੀਐਸਪੀ ਅਫੀਸਰ, ਤਾਲੀਮ ਯਾਫਤਾ ਸ਼ਖਸੀਅਤ ਜਨਮ ਲਿਆ ਜਾਂ ਰਹੀਆਂ ਨੇ। ਹਾਂਜੀ, ਥੋੜਾ ਦੱਸ ਦਿਓ। ਮੇਰੇ ਤਾਇਆ ਜੀ ਸਨ ਪ੍ਰੋਫੈਸਰ ਖਾਜਾ ਅਬਦੁਲ ਲਤੀਫ। ਫਿਰ ਸਭ ਤੋਂ ਵੱਡੇ ਤਾਇਆ ਸਨ ਖਾਨ ਬਹਾਦਰ ਖਾਜਾ ਬਰਕਤ ਅਲੀ, ਔਰ ਉਹਦੇ ਬਾਅਦ ਸਨ ਖਾਜਾ ਰਹਿਮਤ ਅਲੀ, ਖਾਜਾ ਅਬਦੁਲ ਮਜੀਦ। ਮੈਂ ਖਾਜਾ ਅਬਦੁਲ ਮਜੀਦ ਸਾਹਿਬ ਦਾ ਪੁੱਤਰ ਹਾਂ। ਠੀਕ ਹੋ ਗਿਆ। ਤੇ ਜਨਰਲ ਸਾਹਿਬ ਜਿਹੜੇ ਨੇ ਮੇਰੇ ਤਾਇਆ ਸਨ ਪ੍ਰੋਫੈਸਰ ਖਾਜਾ ਅਬਦੁਲ ਲਤੀਫ, ਉਹਨਾਂ ਦੇ ਪੁੱਤਰ ਸਨ ਜਨਰਲ ਰਾਹੁਲ ਲਤੀਫ, ਆਪਣਾ ਵਜਾਹਤ ਲਤੀਫ, ਸ਼ੁਜਾਤ ਲਤੀਫ ਤੇ ਸਜਾਦ ਲਤੀਫ। ਇਹ ਜਨਰਲ ਸਾਹਿਬ ਦੇ ਭਰਾ ਸਨ? ਹਾਂਜੀ। ਠੀਕ ਹੈ।
ਤੇ ਹੁਣ ਮੈਨੂੰ ਦੱਸੋ ਕਿ ਇਹ ਫੈਮਿਲੀ ਦੇ ਜਿਹੜਾ ਹੈਗਾ ਟੋਟਲ ਹੈ ਉੱਤੇ ਕਿੰਨੇ ਕਮਰੇ ਹੈਗੇ ਨੇ? ਇਹ ਕੋਈ 40 ਦੇ ਕਮਰੇ ਦੇ ਕਲੀਕ Total? ਹਾਂਜੀ 40 45 ਦੇ ਕੋਲ ਤੇ ਇਹ ਜਿਹੜੀਆਂ ਥੱਲੇ ਦੁਕਾਨਾਂ ਸਾਨੂੰ ਨਜ਼ਰ ਆ ਰਹੀਆਂ ਨੇ ਇਹ ਸ਼ੁਰੂ ਦੀਆਂ ਹੈ ਸਨ? ਉਦੋਂ ਦੀ ਦੁਕਾਨਾਂ ਸਨ। ਇਹ ਜਿਹੜਾ ਸਾਹਮਣੇ ਨਾ ਐਡੀ ਦੁਕਾਨ, ਇਹ ਦੁਕਾਨ ਨਹੀਂ ਸੀ। ਠੀਕ ਹੈ। ਇੱਥੇ ਮੀਟਰ ਹੁੰਦੇ ਲੱਗੇ ਹੁੰਦੇ ਸਨ ਤੇ ਮੀਟਰ ਵਾਲਾ ਕਮਰਾ ਸੀ। ਤੇ ਇਹ ਉਦੋਂ ਇੱਥੇ ਸੁਣਿਆ ਕੋਈ ਰੋਸ਼ਨੀ ਦਾ ਇੰਤਜ਼ਾਮ ਕੀ ਹੁੰਦਾ ਸੀ? ਸਟਰੀਟ ਲਾਈਟ ਲਾਈਟ ਇੱਥੇ ਸੀ ਲੱਗਿਆ ਦਾ, ਸਟਰੀਟ ਲਾਈਟ ਦਾ ਇੱਕ ਖੰਭਾ ਲੱਗਿਆ ਹੁੰਦਾ ਸੀ ਜਿਹਦੇ ਚ ਤੇਲ ਦਾ ਦੀਵਾ ਰੱਖਿਆ ਜਾਂਦਾ ਸੀ। ਅੱਛਾ, ਹਾਂਜੀ ਤੇ ਉਹਦੇ ਨਾਲ ਲਾਈਟ ਸ਼ੇਡ ਦਾ ਇੰਤਜ਼ਾਮ ਕੀਤਾ ਜਾਂਦਾ ਹੁੰਦਾ ਹਾਂਜੀ। ਸੀ। ਅੱਛਾ, ਸਹੀ ਹੈ। ਤੇ ਇਹ ਜਿਹੜੀ ਹਵੇਲੀ ਹੈ ਇਹ ਆਪਣਾ ਉਦੋਂ ਤੇ ਇੱਥੇ ਮੇਰੇ ਖਿਆਲ 4 ਸ਼ੁਰਿਆ ਖਾਲੀ ਜਗ੍ਹਾ ਹੋਏਗੀ। ਬਿਲਕੁਲ ਹਾਲਮ ਹਾਲੀ ਸੀ। ਇਹ ਦੀਵਾਰਾਂ 12 ਸਾਲ ਦੀਆਂ ਬਾਅਦ ਚ ਬਣੀਆਂ ਨੇ। ਅੱਛਾ। ਪਹਿਲੇ ਮੈਦਾਨ ਸੀ ਓਪਨ। ਠੀਕ ਹੈ। ਤੇ ਇਹ ਪਠਾਣਾ ਦਾ ਮਹੱਲਾ ਸੀ। ਇਧਰ ਇਹਨੂੰ ਕਹਿੰਦੇ ਮਕਸੂਦ ਹਾਂ। ਦੋ ਭਰਾ ਸਨ, ਮਕਸੂਦ ਹਾਂ ਤੇ ਯਕੂਬ ਹਾਂ। ਰਾਜ਼ੀ ਯਕੂਬ ਤੇ ਮਕਸੂਦ ਹਾਂ। ਅੱਛਾ, ਠੀਕ ਹੋ ਗਿਆ। ਅੱਛਾ ਖਾਲਿਦ ਸਾਹਿਬ ਮੈਨੂੰ ਇਹ ਦੱਸੋ ਕਿ ਹਵੇਲੀ ਹਲੇ ਤੁਹਾਡੇ ਖਾਨਦਾਨ ਦੇ ਕੋਲ ਹੈ ਜੀ ਜੀ ਤੇ ਅੱਜ ਕੱਲ ਤੇ ਨਵੀਂ ਨਸਲ ਕੋਸ਼ਿਸ਼ ਕਰਦੀ ਹੈ ਕਿ ਜਾਂ ਵੇਚੀਏ ਜਾਂ ਢਾਈਏ, ਤੁਸੀਂ ਹਲੇ ਵੀ ਰੱਖੀ ਹੈ? ਜੀ ਬਿਲਕੁਲ ਖਾਸ ਰੀਜ਼ਨ ਕੋਈ? ਬਿਲਕੁਲ ਰੱਖੀ। ਬਸ ਬਜ਼ੁਰਗਾਂ ਦੀ ਨਿਸ਼ਾਨੀ ਹੈ। ਹਾਂ, ਇਹ ਵੱਡੀ ਗੱਲ ਤੁਸੀਂ ਕਹੀ ਹੈ। ਤੇ ਤੁਹਾਡਾ ਵੀ ਬਚਪਨ ਇੱਥੇ ਗੁਜ਼ਰਿਆ? ਇਹ ਮੈਂ ਪੈਦਾ ਇਸ ਘਰ ਚ ਹੋਇਆ। ਬਿਲਕੁਲ ਬਚਪਨ ਵੀ ਮੇਰਾ ਇੱਥੇ ਹੀ ਗੁਜ਼ਰਿਆ। ਅੱਛਾ, ਤੇ ਕਿੰਨੀਆਂ ਤੁਹਾਡੀਆਂ ਯਾਦਾਂ ਨੇ? ਕਿਉਂਕਿ ਪੱਕੀ ਚ ਅਸੀਂ ਚਲੇ ਗਏ ਸਾਂ। ਮੈਂ ਕੱਚੀ ਪੱਕੀ ਚ ਪੜਨਾ ਸਾਂ ਦੂਸਰੇ ਘਰ? ਅਰੇ ਅੱਬਾ ਹੀ ਫੌਤ ਹੋ ਗਏ। ਤੇ ਤੁਸੀਂ ਹਿਸਾਬ ਲਾ ਲਓ ਯਾਦਾਂ ਕੀ ਨਹੀਂ। ਯਾਦਾਂ ਤੇ ਇਹੀ ਨੇ ਕਿ ਨਾ ਹੁੰਦੇ ਬਰਾਬਰ, ਨਾ ਹੁੰਦੇ ਬਰਾਬਰ। ਬਿਲਕੁਲ ਸਹੀ ਹੋ ਗਿਆ। ਬਕਾਇਆ ਮੇਰੇ ਕਜ਼ਨਾਂ ਦੀ ਬੜੀਆਂ ਯਾਦਾਂ ਨੇ ਇੱਥੇ। ਹਾਲੇ ਵੀ ਕਹਿੰਦੇ ਨੇ ਫਜ਼ਲ ਮੰਜ਼ਲ, ਫਜ਼ਲ ਮੰਜ਼ਲ। ਇਹ ਨਾ ਫਜ਼ਲ ਮੰਜ਼ਲ, ਫਜ਼ਲ ਮੰਜ਼ਲ। ਮੇਰਾ ਪੜਦਾਦੇ ਦਾ ਨਾਮ ਫਜ਼ਲ ਸੀ। ਠੀਕ ਹੈ, ਠੀਕ ਹੈ, ਫਜ਼ਲ ਠੀਕ ਹੈ। ਦੀ ਸਹੀ ਸਹੀ ਹੈ। ਨਾਲੇ ਉਹ ਬਣੀ। ਤੇ ਇਹ ਕਿਦੋਂ ਦੱਸਿਆ? 1880 90 ਚ ਜਾ ਕੇ 1880 90 ਦੇ ਵਿੱਚ ਤਿਆਰ ਹੋ ਗਈ ਸੀ। ਤਿਆਰ ਹੋ ਗਈ ਸੀ। ਤੇ ਅੰਦਰ ਕੋਈ ਖੁਸ਼ੀ ਵੀ ਹੋਏਗੀ ਆਪਣੀ ਜ਼ਾਤੀ? ਮੇਰਾ ਹਾਲੇ ਖੂਹ ਹੈ ਸੀ। ਆਹੋ, ਪੁਰਾਣੀ ਗੱਲ ਹੈ। ਬਿਲਕੁਲ ਠੀਕ ਹੋ ਗਿਆ। ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਲੀਸ਼ਾਨ ਹਵੇਲੀ ਸਿਆਲਕੋਟ ਮਹੱਲਾ ਮਾਮ ਸਾਹਿਬ ਦੇ ਵਿੱਚ। ਕਿੰਨੇ ਖੂਬਸੂਰਤ ਸਾਦਾ ਦਰਵਾਜ਼ੇ ਹੈ ਜੀ। ਅੱਜ ਵੀ ਦੇਖੋ ਕੈਸੀ ਖੂਬਸੂਰਤ ਉਹਨਾਂ ਸੰਭਾਲ ਕੇ ਰੱਖੀ ਹੈ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ। ਇਹ ਜਨਾਬ ਇਹਦੀਆਂ ਛੱਤਾਂ। ਇਹ ਪੱਖਾ ਵੀ ਪੁਰਾਣਾ ਹੀ ਮੈਨੂੰ ਲੱਗਦਾ ਕਿਸੇ ਪੁਰਾਣਾ ਇਹ ਜਨਾਬ ਬਹੁਤ ਪੁਰਾਣਾ ਪੱਖਾ ਦੇਖਣ 'ਚ ਲੱਗ ਰਿਹਾ ਕਿਉਂਕਿ ਸਿਆਲਕੋਟ ਵਿੱਚ ਬਿਜਲੀ 1947 ਦੀ ਪਾਰਟੀਸ਼ਨ ਤੋਂ ਪਹਿਲੇ ਆ ਚੁੱਕੀ ਸੀ। ਤੇ ਇਹ ਆ ਗਿਆ ਜਨਾਬ ਇੱਕ ਹੋਰ ਕਮਰਾ। ਠੀਕ ਹੈ ਨਾ। ਅਗਰ ਤੁਸੀਂ ਸਾਹਮਣੇ ਜਾਓਗੇ ਤੇ ਇਹ ਇੱਕ ਖਿੜਕੀ ਔਰ ਇੱਕ ਹੋਰ ਇਹ ਆ ਗਿਆ ਜਨਾਬ ਦਰਵਾਜ਼ਾ। ਇਹ ਦੇਖੋ ਤੁਸੀਂ, ਇਹ ਹੋਰ ਜਨਾਬ ਥੱਲੇ ਨੂੰ ਜਾਣ ਲਈ ਖਿੜਕੀ ਸੀੜੀਆਂ। ਇਹ ਸੇਹਨ ਜਿੱਥੋਂ ਅਸੀਂ ਆਏ ਆ ਔਰ ਇਸ ਉੱਤੇ ਜਾਣ ਵਾਸਤੇ ਸੀੜੀਆਂ। ਠੀਕ ਹੈ ਨਾ। ਸਾਹਮਣੇ ਇੱਕ ਹੋਰ ਦਰਵਾਜ਼ਾ ਔਰ ਇਹ ਦੇਖੋ ਦੇਖੋ ਕੀ ਬਾਤ ਹੈ। ਇਹ ਸ਼ਤੀਰ ਦੇਖੋ ਕਿੱਡਾ ਵੱਡਾ ਹੈ। ਕੀ ਬਾਤ ਹੈ। ਅੱਛਾ ਦੋਸਤੋ ਇੱਕ ਚੀਜ਼ ਤੁਸੀਂ ਗੌਰ ਨਾਲ ਦੇਖਣੀ ਹੈ। ਖਾਲਿਦ ਸਾਹਿਬ ਨੇ ਬੜੀ ਅੱਛੀ ਚੀਜ਼ ਦਿਖਾਈ ਹੈ। ਇਹ ਸ਼ਤੀਰ ਦੇਖਣਾ ਇੱਥੋਂ ਸ਼ੁਰੂ ਹੁੰਦਾ ਲੱਕੜ ਦਾ ਤੇ ਇਹ ਦੇਖੋ ਤੁਸੀਂ ਇਹ ਉਹ ਨੁੱਕਰ ਤੱਕ ਜਾ ਰਿਹਾ। ਇਹ ਵਿੱਚੋਂ ਬੰਦ ਹੋ ਗਿਆ ਨਾ ਕਿਉਂਕਿ ਪਾਰਟੀਸ਼ਨ ਹੋ ਗਈ ਨਾ। ਪਾਰਟੀਸ਼ਨ ਹੋ ਗਈ। ਬੰਦ ਹੋ ਅੱਛਾ, ਇਹ ਬਾਅਦ ਚ ਬੰਦ ਕੀਤਾ ਸੀ? ਹਾਂਜੀ, ਇਹ ਮੇਰੇ ਦਾਦਾ ਜੀ ਦਾ ਕਮਰਾ ਸੀ। ਇਹ ਉਹਨਾਂ ਦਾ ਮਾਸਟਰ ਰੂਮ ਆਪਣੇ ਸਮਝ ਲਓ ਜਿਸ ਤਰ੍ਹਾਂ ਹੁੰਦਾ। ਅੱਛਾ ਅੱਛਾ, ਪਤਾ ਨਹੀਂ ਯਾਰ ਨਹੀਂ ਪੇ ਚਲਦੀ। ਤੇ ਇਹ ਉਹਨਾਂ ਦਾ ਵਾਸ਼ਰੂਮ ਸੀ ਦਾਦਾ ਜੀ ਦੇ। ਅੱਛਾ 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 ਅੱਛਾ, ਸਹੀ ਹੈ। ਇਹ ਉਹਨਾਂ ਦਾ ਇਹ ਪੁਰਾਣੇ ਵਾਸ਼ਰੂਮ ਹੈ? ਹਾਂ ਪੁਰਾਣਾ ਵਾਸ਼ਰੂਮ ਨਹੀਂ ਮਗਰ ਇਹ ਬਾਅਦ ਚ ਲੇਕਿਨ ਮਕਸਦ ਇਹ ਯੂਜ਼ ਕਰਦੇ। ਹਾਂਜੀ। ਅੱਛਾ, ਇਹ ਮੇਰਾ ਖਿਆਲ ਹੈ ਪੱਖੇ ਸ਼ੱਕੇ ਵੀ ਪੁਰਾਣੇ ਉਹਨੇ ਨਹੀਂ ਪੁਰਾਣੇ। ਹਾਂ ਠੀਕ ਹੈ। ਤੇ ਇਹ ਛੱਤਾਂ ਓਰੀਜਨਲ ਜੀ। ਇਹ ਵਾਇਰਿੰਗ ਹੋਈ ਹੈ ਨਾ ਜੀ? ਜੀ ਉਹ ਵਾਇਰਿੰਗ ਜਨਾਬ ਦੇਖੋ ਤੁਸੀਂ ਜਿਹੜੀ ਕਿ ਉਸ ਦੌਰ ਦੀ ਹੋਈ ਹੈ। ਇਹ ਕੋਈ ਅੱਜ ਦੀ ਨਹੀਂ ਹੈਗੀ ਲੇਕਿਨ ਇਹ ਤੂੰ ਤੁਹਾਨੂੰ ਦਿਖਾਣਾ ਨਾ ਮੈਂ ਤੇ ਇਹ ਜਨਾਬ ਖਿੜਕੀਆਂ ਇਹ ਜਿਹੜੀਆਂ ਬਾਹਰ ਨੂੰ ਖੁੱਲਦੀਆਂ ਨੇ ਜਿਹੜੀਆਂ ਤੁਹਾਨੂੰ ਬਾਹਰੋਂ ਦਿਖਾਈਆਂ ਸਨ ਅਸੀਂ। ਇਹ ਤੁਸੀਂ ਦੇਖੋ ਇਹ ਪੁਰਾਣੇ ਇਹ ਨੇ ਇਹ ਲੱਗੇ ਦੇ। ਇਹ ਜਨਾਬ ਕੁੰਡੀਆਂ ਵੀ ਪੁਰਾਣੀਆਂ ਜੇ। ਆਹੋ ਵਾਹ ਜੀ ਵਾਹ। ਇਹ ਜਿਹੜੇ ਪਰਦਿਆਂ ਛੱਡਦਿਆਂ ਵਾਸਤੇ ਨਾ। ਹਾਂਜੀ ਕੀ ਬਾਤ ਹੈ ਵਾਕਈ। ਇਹ ਤੁਸੀਂ ਦੇਖੋ ਇਹ ਪੁਰਾਣੇ ਜਿਹੜੇ ਨੇ। ਅੱਛਾ, ਇਹ ਬਟਨ ਵੀ ਪੁਰਾਣੇ ਜੀ। ਇਹ ਦੇਖੋ ਇਹ ਪਿੱਤਲ ਲੱਗਾ। ਇਹ ਵਿੱਚ ਪਿੱਤਲ ਹੈ। ਇਹ ਠੀਕ ਹੈ ਜੀ। ਤੇ ਅੱਜ ਵੀ ਦੇਖੋ ਤੁਸੀਂ ਇਹ ਨਵਾਂ ਹੈ ਉਹ ਨਵਾਂ ਤੇ ਇਹ ਪੁਰਾਣਾ ਹੈ। ਹਾਂਜੀ ਵਾਹ ਜੀ ਵਾਹ, ਜ਼ਬਰਦਸਤ ਹੋ ਗਿਆ। ਇਹ ਜੇ ਜਨਾਬ ਬਜ਼ੁਰਗਾਂ ਦੇ ਹੱਥਾਂ ਦੀਆਂ ਨਿਸ਼ਾਨੀਆਂ ਹੈ ਜੀ। ਤੇ ਇਹ ਹੁਣ ਜਿਹੜਾ ਤੁਹਾਨੂੰ ਦਿਖਾਇਆ ਅੱਗੇ ਸੀ ਇਹ ਸ਼ਤੀਰ ਤੁਸੀਂ ਦੇਖਣਾ ਬਹੁਤ ਹੀ ਲੰਬਾ ਔਰ ਇੱਥੋਂ ਤੱਕ ਆ ਰਿਹਾ ਜੀ। ਇਹ ਤੇ ਇਹਦੇ ਉੱਤੇ ਵੀ ਵਾਇਰਿੰਗ ਹੋਈ ਹੈ, ਸਵਿਚ ਵਗੈਰਾ ਲੱਗੇ ਨੇ ਸਭ ਕੁਝ। ਠੀਕ ਹੈ ਨਾ। ਇਹ ਸ਼ੀਸ਼ਾ ਵੀ ਪੁਰਾਣੇ ਦੌਰ ਦਾ ਹੀ ਹੈ ਕੋਈ। ਠੀਕ ਹੈ ਨਾ। ਤੇ ਇਹ ਬਹੁਤ ਇਹਨਾਂ ਦਾ ਲੰਬਾ ਕਮਰਾ ਜਿਹੜਾ ਨਾ ਤੁਸੀਂ ਕਹਿ ਸਕਦੇ ਹੋ। ਇਹਨੂੰ ਕਹਿੰਦੇ ਸਨ ਆਪਣਾ ਹਾਲ ਕਮਰਾ। ਹਾਲ ਯਾਨੀ ਕਿ ਵਾਕਈ ਹਾਲ ਕਿਉਂਕਿ ਉੱਥੇ ਕਹਿੰਦੇ ਨੇ ਕਿ ਮੇਰੇ ਦਾਦਾ ਜੀ ਸਵੇਰ ਨਾ
ਇੱਥੇ ਉਹ ਦੁਨਿਆਵੀ ਤਾਲੀਮ ਦਿੰਦੇ ਸਨ। ਦੁਪਹਿਰ ਦੇ ਬਾਅਦ ਸੁਣਿਆ ਕਿ ਉਹ ਫਿਰ ਤਾਲੀਮ ਦੂਸਰੀ ਇੰਗਲਿਸ਼, ਉਰਦੂ, ਯਾਨੀ ਕਿ ਲੇਟੈਸਟ ਉਹਨਾਂ ਦੇ 5-6 ਜ਼ਬਾਨਾਂ ਆਉਂਦੀਆਂ ਸਨ। ਵਾਹ ਤੇ ਜਿਹੜੇ ਮੇਰੇ ਤਾਇਆ ਜੀ ਸਨ ਉਹਨਾਂ ਨੇ ਉਸ ਜ਼ਮਾਨੇ 'ਚ ਪਹਿਲੇ ਮੁਸਲਮਾਨ, ਤੁਹਾਨੂੰ ਪਤਾ ਹੈ ਪਹਿਲੇ ਹੁੰਦਾ ਸੀ ਕਿ ਜੀ ਫਾਰਸੀ ਕੀਤੀ ਦੀ ਹੈ, ਅਰਬੀ ਦਾ ਪ੍ਰੋਫੈਸਰ, ਸਾਰੇ ਬੜੀ ਵੱਡੀ ਚੀਜ਼ ਹੁੰਦੀ ਸੀ। ਮੇਰੇ ਤਾਇਆ ਜੀ ਨੇ ਕੀਤਾ ਰਾ ਸੀ MA ਇਕਨੋਮਿਕਸ ਤੇ LLB। ਵਾਹ ਜੀ ਵਾਹ। ਅੱਛਾ ਇਹ ਦੇਖੋ ਇਹ ਆਪਣਾ ਛੋਟੇ ਛੋਟੇ ਬਰਤਨ ਸ਼ਰਤਨ ਰੱਖਦੇ ਸੀ। ਹਾਂ ਸਮਝ ਲਓ ਕਿ ਖੁਫੀਆ ਅਲਮਾਰੀਆਂ ਟਾਈਪ। ਵਾਹ ਜੀ ਵਾਹ। ਦੇਖੋ ਦੋਸਤੋ ਇਹ ਦੇਖ ਨਾ ਇਹ ਦੀ ਕੁੰਡੀ ਚੁਟਕੀ, ਇਹਨੂੰ ਵੀ ਲੱਗੀ ਚੁਟਕੀ, ਠੀਕ ਹੈ। ਦੇਖੋ ਚੁਟਕੀਆਂ ਲਾਈਆਂ ਜਾਂਦੀਆਂ ਸਰ ਉਦੋਂ ਕਿ ਜਨਾਬ ਤੁਸੀਂ ਅਗਰ ਦਰਵਾਜ਼ੇ ਨੂੰ ਬੰਦ ਕਰਨਾ ਤੇ ਇਹ ਦੇਖਣਾ ਇਹ ਚੁਟਕੀ ਜਿਹੜੀ ਨਾ ਹੁਣ ਲੇਕਿਨ ਇਹ ਚੁਟਕੀ ਤੇ ਇਹ ਕੁੰਡੀ ਵੀ ਪੁਰਾਣੀ। ਹਾਂਜੀ ਵਾਹ ਜੀ ਵਾਹ ਕੀ ਬਾਤ ਹੈ। ਲੋ ਜੀ ਇੱਕ ਐਸੇ ਖਾਨਦਾਨ ਦੀ ਤੁਹਾਨੂੰ ਹਵੇਲੀ ਦਿਖਾ ਰਹੇ ਆ ਜਿਨ੍ਹਾਂ ਦੀ ਅੱਜ ਵੀ ਉਹਨਾਂ ਦੇ ਕੋਲ ਹੀ ਹੈ। ਅੱਛਾ ਇਹ ਦੇਖੋ ਇਹ ਨਾ ਲੱਕੜ ਲੱਗੀ ਹੈ ਸੀੜੀਆਂ ਦੇ ਅੱਗੇ ਨਾ ਤਾਂ ਕਿ ਮਜ਼ਬੂਤੀ ਵਾਸਤੇ। ਇਹ तमाम ਸੀੜੀਆਂ ਦੇ ਅੱਗੇ ਨਾ ਲੱਕੜ ਦੀ ਇੱਕ ਡਾਟ ਲਾਈ ਹੈ। ਇਸ ਲਈ ਉੱਤੇ ਦਾ ਉੱਪਰਲੀਆਂ ਛੱਤਾਂ ਤੱਕ ਜਾਂਦਾ ਹੈ। ਇਹ ਰਸਤਾ ਉੱਤੇ ਵੀ ਜਾਂਦਾ ਹੈ। ਹਾਂਜੀ ਅੱਛਾ ਅੱਛਾ ਚੱਕਰ ਲੱਗ ਗਈ ਛੋਟਾ ਜਿਹਾ ਵਾਲਾ। ਲੋ ਜੀ ਦੋਸਤੋ ਇਹ ਦੇਖੋ ਇਹ ਆ ਗਿਆ ਸੀ। ਅੱਛਾ ਇਹ ਦੇਖੋ ਜਨਾਬ ਇਹਦੀਆਂ ਛੱਤਾਂ ਉੱਤੇ ਤੱਕ ਵਾਇਰਿੰਗ ਆਈ ਹੈ। ਇਹ ਦੇਖੋ ਨਾ ਵਾਇਰਿੰਗ ਹੈਗੀ ਹੈ। ਤਾਰਾਂ ਵੇਖੋ ਤੁਸੀਂ, ਇਹ ਪਾਕਿਸਤਾਨ ਹਿੰਦੁਸਤਾਨ ਤੋਂ ਪਹਿਲੇ ਦੀਆਂ ਇਹ ਵਾਇਰਿੰਗ ਹੋਈ ਹੈ, ਤਾਰਾਂ ਲੱਗੀਆਂ ਨੇ। ਇਹ ਦੇਖੋ ਬਿਜਲੀ ਦੀਆਂ ਤੇ ਇਹ ਬਲਬ ਨਵਾਂ ਹੈ ਲੇਕਿਨ ਇਹ ਦੇਖੋ ਤੁਸੀਂ ਇਹ ਸਾਰੀ ਵਾਇਰਿੰਗ ਉਹੀ ਹੋਈ ਹੈ, ਠੀਕ ਹੈ। ਇਧਰੋਂ ਦੀ ਅਸੀਂ ਆਏ ਆ ਤੇ ਇਹ ਅਸੀਂ ਆ ਗਏ ਉੱਤੇ ਛੱਤ ਤੇ ਇਹ ਠੀਕ ਹੈ ਜੀ ਕੀ ਬਾਤ ਹੈ। ਬਾਅਦ ਚ ਬਣਿਆ ਰਿਹਾ ਇਹ ਬਾਅਦ ਵਿੱਚ ਹਾਂ ਠੀਕ ਹੈ। ਮੇਰੇ ਚਾਚਾ ਜੀ ਨੇ, ਅਸੀਂ ਤਾਇਆ ਜੀ ਨੂੰ, ਤਾਇਆ ਇੱਕ ਸੀ, ਹਾਂ ਚਾਚੇ ਬਕਾਇਆ ਸਭ ਚਾਚਾ ਸਨ। ਠੀਕ ਹੈ ਠੀਕ ਹੈ। ਇਹ ਚਾਚਾ ਜੀ ਨੇ ਬਣਵਾਇਆ। ਵਾਹ ਜੀ ਵਾਹ। ਤੇ ਇਹ ਜਨਾਬ ਦੋਸਤੋ ਸਿਹਨ ਛੋਟਾ ਜਿਹਾ ਉਤਲੀ ਮੰਜ਼ਲ ਦਾ ਸਿਹਨ ਐਸੀ ਮੇਰਾ ਬਈ ਇੱਥੇ ਰਹਿੰਦੇ ਸੀ ਸਾਹਮਣੇ। ਠੀਕ ਹੈ। ਵਾਹ ਜੀ ਵਾਹ ਕੀ ਬਾਤ ਹੈ। ਤੇ ਇਹ ਜਨਾਬ ਤੁਸੀਂ ਦੇਖੋ ਇਹ ਜ਼ਨਾਨਾ ਵਾਸ਼ਰੂਮ ਸੀ ਉਸ ਜ਼ਮਾਨੇ 'ਚ। ਅੱਛਾ ਹਾਂਜੀ ਲਓ ਜੀ ਇਹ ਵੀ ਜਨਾਬ ਉਹਨਾਂ ਨੇ ਉਸੇ ਤਰ੍ਹਾਂ ਸੰਭਾਲਿਆ। ਤੇ ਇੱਧਰ ਤੁਸੀਂ ਅਗਰ ਆਓ ਸੀ ਨਾ ਇਹ ਹਾਲ ਕਮਰਾ ਸੀ, ਠੀਕ ਹੈ। ਇਹਦੇ 'ਚ ਦੋਸਤ ਵਗੈਰਾ ਇਧਰੋਂ ਆਉਂਦੇ ਸਨ। ਇਸ ਬੂਏ ਮੈਂ ਤੁਹਾਨੂੰ ਦਿਖਾਣਾ ਬਈ। ਅੱਛਾ ਯਾਨੀ ਕਿ ਉਹਨਾਂ ਦੀ ਐਂਟਰੈਂਸ ਹੀ ਵੱਖਰੀ। ਦੋ ਸੌ 100 ਵਾਰੀ ਲੇਕਿਨ ਉਹਨਾਂ ਦੀ ਐਂਟਰੈਂਸ ਜਿਹੜੀ ਹੈ ਨਾ ਗਲੀ ਦਾ ਚੱਲਿਆ ਦਾ ਹੀ ਆਉਂਦੀ ਸੀ ਇਧਰੋਂ ਥੱਲਿਓਂ ਬਿਲਕੁਲ ਥੱਲਿਓਂ ਆਉਂਦਾ। ਅੱਛਾ ਇਹ ਸੀੜੀਆਂ ਨੇ। ਹਾਂ ਉਹ ਥੱਲੇ 2-3 ਦਰਵਾਜ਼ੇ ਨੇ। ਇਹ ਜਿਹੜਾ ਸੀ ਨਾ ਅੱਗੇ ਤੁਸੀਂ ਦੇਖੋ ਇਹ ਬਣਿਆ ਰਾ। ਓਏ ਹੋਏ ਵਾਹ ਜੀ ਵਾਹ ਇਹ ਕਿੰਨਾ ਖੂਬਸੂਰਤ ਜਿਹੜਾ ਨਾ ਵੀ ਡਾਟਾ ਲਾ ਗਿਆ। ਲੈ ਇੱਥੇ ਖਤਮ ਕਰ ਛੜਿਆ। ਇੱਥੇ ਸਨ ਲੱਕੜ ਦੀਆਂ ਐਜ ਜਿਹੜੀ ਆਉਂ ਚੁੱਕ ਲੈਣ ਕਿਤੇ ਅੱਗੇ ਚਿੱਕਾਂ ਡਿੱਗਦੀਆਂ। ਅੱਛਾ ਉਹ ਖਤਮ ਕੀਤੀਆਂ ਨੇ ਕਿਉਂਕਿ ਡਿੱਗਣ ਵਾਲੀ ਹੋ ਗਈ। ਅੱਛਾ ਇਹ ਇੱਕ ਘੜੇ ਰੱਖਣ ਲਈ ਹੈ? ਨਹੀਂ ਇਹ ਉਂਝ ਹੀ ਰੱਖੇ ਦੇ ਨੇ। ਉਸ ਜ਼ਮਾਨੇ ਦਾ ਤਾਂ ਨਹੀਂ ਹੈ। ਇਹ ਦੇਖੋ ਜੀ ਇਹ ਪਤਾ ਨਹੀਂ ਕਿੱਡਾ ਖੂਬਸੂਰਤ ਜਿਹਾ ਜਨਾ ਨਾ। ਇਹ ਦੇਖੋ ਤੁਸੀਂ ਵਾਹ। ਉਹ ਤੁਹਾਨੂੰ ਮੁਫਤ ਵੀ ਦਿਖਾ ਦੇ ਕੀ ਬਾਤ। ਇਹ ਬਰਾਮਦਾ ਜੀ ਜਿਹੜਾ ਥੱਲੇ ਨੂੰ ਨਜ਼ਰ ਆਉਂਦਾ, ਠੀਕ ਹੈ ਨਾ। ਇਸ ਹਵੇਲੀ ਦਾ ਖੂਬਸੂਰਤ ਬਰਾਮਦਾ। ਔਰ ਅਸੀਂ ਹੁਣ ਚੱਲਦੇ ਹਾਂ ਟੌਪ ਫਲੋਰ ਤੇ। ਅੱਜ ਮੁਕੰਮਲ ਇਹਦੀ ਤੁਹਾਨੂੰ ਵਿਜ਼ਿਟ ਕਰਾ ਦਿੰਨੇ ਆ। ਇਸ ਤੋਂ ਪਹਿਲੇ ਤੁਸੀਂ ਇਹਨੂੰ ਸੋਸ਼ਲ ਮੀਡੀਆ ਤੇ ਨਹੀਂ ਦੇਖਿਆ ਹੋਣਾ ਇਹਦੀ ਡਿਟੇਲ। ਤੁਸੀਂ ਦੇਖੋ ਸਾਹਮਣੇ ਉਧਰ ਵਾਲਾ ਨਾਲ ਦਾ ਜਿਹੜਾ। ਹਾਂ ਇਹ ਹਾਂ ਅੱਛਾ ਇਹ ਇੱਕ ਹੀ ਹਿੱਸਾ ਉਂਝ ਮਤਲਬ ਹੈ ਉਦੋਂ ਇੱਕ ਹਿੱਸਾ ਸੀ। ਹਾਂਜੀ ਇਹ ਬਾਅਦ ਚ ਮੇਰੇ ਤਾਇਆ ਜੀ ਦੇ ਹਿੱਸੇ ਆ ਗਿਆ। ਚਲੋ ਸਾਰੀ ਬਾਤਾਂ ਕੋ ਫਿਰ ਆਪਣੇ ਆਪਣੇ ਫੈਮਲੀਆਂ ਵੱਧਦੀਆਂ ਗਈਆਂ। ਇਹ ਜੀ ਦਰਬਾਰ ਹਜ਼ਰਤ ਇਮਾਮ ਸਾਹਿਬ ਦਾ ਤੇ ਇੱਥੇ ਇਹ ਵੀ ਜਗ੍ਹਾ ਖੁੱਲੀ ਹੈ। ਵਾਹ ਜੀ ਵਾਹ। ਇਹ ਦੇਖੋ ਤੁਸੀਂ ਇਹੋ ਜਿਹੜੀ ਗੁਲਾਈ ਲੱਗੀ ਇਹਦੀ। ਇਹ ਸਰਕੂਲਰ ਰੋਡ ਇਹਦੇ ਨਾਲ ਪੁਲ ਐ ਕੇ ਤੇ ਇਹ ਸਾਰਾ ਸ਼ਹਿਰ ਅੰਦਰੂਨ ਸਿਆਲਕੋਟ ਜਾਂ ਪੁਰਾਣਾ ਸ਼ਹਿਰ ਜਿਹਨੂੰ ਕਿਹਾ ਜਾ ਸਕਦਾ। ਤੇ ਇਹ ਉਹਦੇ ਜਿਹੜਾ ਸਭ ਤੋਂ ਉੱਚਾ ਉਸ ਦਾ ਘਰ ਸੀ। ਸਭ ਤੋਂ ਉੱਚਾ ਘਰ ਸੀ। ਤੇ ਇਹ ਸਾਰੇ ਬਾਅਦ ਚ ਬਣੇ ਨੇ। ਇੱਥੋਂ ਮੱਲਾ ਸਿੰਘ ਦੇ ਘਰ ਨਜ਼ਰ ਆਉਂਦਾ ਪਿਆ ਥੋੜਾ ਜਿਹਾ। ਉਹ ਤੁਸੀਂ ਦੇਖਿਆ? ਹਾਂਜੀ ਉਹ ਨਜ਼ਰ ਆ ਰਿਹਾ ਥੋੜਾ ਜਿਹਾ। ਉਹਦਾ ਘਰ ਨਜ਼ਰ ਆਉਂਦਾ ਸੀ ਪੂਰਾ। ਅੱਛਾ ਉਹ ਅੱਜ ਵੀ ਅਸਲੀ ਹਾਲਤ 'ਚ? ਹਾਂਜੀ ਉਹ ਬਹੁਤ ਹਾਲਾ ਬਣਿਆ। ਤੇ ਇਹ ਦੋਸਤੋ ਤੁਸੀਂ ਦੇਖੋ ਸਾਡੀ ਕੋਸ਼ਿਸ਼ ਹੁੰਦੀ ਹੈ ਦੋਸਤੋ ਉਹ ਚੀਜ਼ਾਂ ਦਿਖਾਈਆਂ ਜਾਣ ਜਿਹਦਾ ਹਿਸਟਰੀ ਨਾਲ ਤਾਲੁਕ ਹੈ। ਤੇ ਅੱਜ ਸਾਨੂੰ ਬੜੀ ਮੁਹੱਬਤ ਹੈ ਇਹਨਾਂ ਦੀ, ਖਾਇ ਸਾਹਿਬ ਦੀ, ਕਿ ਇਹ ਜਨਾਬ ਸਾਨੂੰ ਮਿਲੇ ਨੇ। ਇਹਨਾਂ ਨਾਲ ਗੁਫ਼ਤਗੂ ਤੁਸੀਂ ਸੁਣੀ ਜਿਹੜੀ ਅਸੀਂ ਕੀਤੀ ਹੈ ਉਹ ਵੀ ਆਪਣੀ ਬੜੀ ਦਿਲਚਸਪ ਹੈਗੀ ਨਾ। ਆਪਣੀ ਫੈਮਿਲੀ ਦੀ ਇੱਕ ਫੈਮਿਲੀ ਟਰੀ ਦੱਸਿਆ ਤੇ
ਵੀਡੀਓ ਨੂੰ ਤੁਸੀਂ ਇਹੋ ਜਿਹੀ ਵੀਡੀਓ ਨੂੰ ਜ਼ਿਆਦਾਤਰ ਸ਼ੇਅਰ ਕਰਿਆ ਕਰੋ। ਉਹਦੀ ਰੀਜ਼ਨ ਇਹ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ 1947 ਤੋਂ ਪਹਿਲੇ ਅਗਰ ਹਿੰਦੂ ਸਿੱਖਾਂ ਦੇ ਬੜੇ ਬੜੇ ਆਲੀਸ਼ਾਨ ਘਰ ਸਨ, ਮੁਸਲਮਾਨਾਂ ਦੇ ਵੀ ਹੁੰਦੇ ਸਨ, ਬਹੁਤ ਜ਼ਿਆਦਾ ਮੁਸਲਮਾਨਾਂ ਦੇ ਅਮੀਰ ਮੁਸਲਮਾਨਾਂ ਦੇ ਘਰ ਸਨ। ਔਰ ਜਿਹੜਾ ਵੀ ਸਾਨੂੰ ਮਿਲਦਾ ਹੈ ਹਿੰਦੂ ਸਿੱਖ ਜਾਂ ਮੁਸਲਮਾਨ ਦਾ ਘਰ, ਅਸੀਂ ਉਹਦੀ ਵੀਡੀਓ ਬਣਾ ਲੈਂਦੇ ਹਾਂ ਕਿ ਹਿਸਟਰੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਵੱਡਿਆਂ ਦੀਆਂ ਨਿਸ਼ਾਨੀਆਂ, ਉਦੋਂ ਦੇ ਘਰ ਕਿਸ ਤਰ੍ਹਾਂ ਦੇ ਬਣਦੇ ਸਨ, ਚੁਬਾਰੇ ਕਿਸ ਤਰ੍ਹਾਂ ਦੇ ਬਣਦੇ ਸਨ, ਸੀੜੀਆਂ, ਕਮਰੇ, ਛੱਤਾਂ, ਬੂਹੇ, ਸਾਰਾ ਕੁਝ ਇਸ ਵੀਡੀਓ 'ਚ ਤੁਹਾਨੂੰ ਜਿਹੜਾ ਅਸੀਂ ਦਿਖਾ ਕੇ ਦੇਤਾ। ਤੇ ਜਿੱਥੇ ਰਹੋ ਖੁਸ਼ ਰਹੋ ਔਰ ਉਹਦੇ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।